ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 14 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ। ਕਹਿੰਦੇ ਜਿੱਤੀ ਆਪ ਹੈ ਪਰ ਵਾਪਸੀ ਅਕਾਲੀ ਦਲ ਦੀਆਂ ਚਰਚਾਵਾਂ ਹੋ ਰਹੀਆਂ ਨੇ ਜੀ। ਬਿਲਕੁਲ ਪ੍ਰਵੀਨ ਜੀ, ਨਤੀਜੇ ਸਭ ਦੇ ਸਾਹਮਣੇ ਨੇ ਔਰ ਨਤੀਜੇ ਲਗਭਗ ਬਿਲਕੁਲ ਉਸੇ ਅੰਦਾਜ਼ਨ ਚ ਆਏ ਨੇ ਜਿਸ ਅੰਦਾਜ਼ਨ ਚ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਸੀ ਜੀ। ਬਿਲਕੁਲ, ਆਪਾਂ ਲਗਾਤਾਰ ਇਸ ਪਹਿਲੂ ਤੇ ਗੱਲ ਕਰਦੇ ਹਾਂ ਕਿ ਬੇਸ਼ੱਕ 15 ਉਮੀਦਵਾਰ ਮੈਦਾਨ ਚ ਨੇ ਪਰ ਸੱਤਾਧਾਰੀ ਧਿਰ ਨੂੰ ਹਮੇਸ਼ਾ ਉਪ ਚੋਣ ਦੇ ਵਿੱਚ, ਜ਼ਿਮਨੀ ਚੋਣ ਦੇ ਵਿੱਚ ਐਜ ਮਿਲ ਜਾਂਦਾ ਹੈ, ਕਿਉਂਕਿ ਉਹ ਕੱਲੀ ਚੋਣ ਨਹੀਂ ਲੜੀ ਹੁੰਦੀ, ਉਹਦੀ ਮਸ਼ੀਨਰੀ, ਉਹਦੀ ਤਾਕਤ, ਉਹਦਾ ਜੰਤਰ ਤੰਤਰ, ਪੁਲਿਸ, ਪੈਸਾ, ਧੇਲਾ, ਮਨੀ ਪਾਵਰ, ਮਸਲ ਪਾਵਰ, ਦਿੱਲੀ ਵਾਲੀਆਂ ਤਾਕਤਾਂ, ਸਾਰਾ ਕੁਝ ਮਿਲ ਕੇ ਚੋਣ ਲੜ ਰਹੀਆਂ। ਤੋ ਇਸ ਲਈ ਉਹਦੇ ਕੋਲੇ ਐਜ ਹੁੰਦਾ ਹੈ। ਪਰ ਮਨਦੀਪ ਸਿੰਘ ਨੇ ਸਾਂਝੇ ਤੌਰ ਦੇ ਉੱਤੇ ਜਾਂ ਫਿਰ ਮਤਲਬ ਉਹਦੀ ਆਪਣੀ ਦਿੱਖ ਦੇ ਤੌਰ ਦੇ ਉੱਤੇ ਜਾਂ ਉਸ ਖੇਤਰ ਦੀ ਤਸਵੀਰ ਦੇ ਹਵਾਲੇ ਨਾਲ ਉਹਨੇ ਆਪਣੀ ਥਾਂ ਬਣਾਈ। ਪਰ ਅਕਾਲੀ ਦਲ ਬਾਦਲ ਨੇ, ਖਾਸ ਕਰ ਸੁਖਵੀਰ ਬਾਦਲ ਨੇ ਨਿੱਜੀ ਮਿਹਨਤ ਨਾਲ ਤੇ ਬੀਬੀ ਸੁਖਵਿੰਦਰ ਕੌਰ ਦਾ ਆਪਣਾ ਔਰਾ ਜਾਂ ਉਹਨਾਂ ਦੇ ਬਾਹਰਲੇ ਰਿਸ਼ਤੇਦਾਰ ਜਿਹੜਾ ਵਿਵਾਦਾਂ ਚ ਵੀ ਹੈ ਨਾ, ਉਹਦੀ ਕਿਰਪਾ ਜੋ ਵੀ ਹੋਵੇ ਕਿ ਉਹਨਾਂ ਦੀ ਮਿਹਨਤ ਦਿਖੀ ਅਗਲਿਆਂ ਦੀ ਜੀ, ਕਿ ਅਗਲਿਆਂ ਨੇ ਕੰਮ ਕੀਤਾ। ਤੇ ਆਪਾਂ ਲਗਾਤਾਰ ਗੱਲ ਕਰਦੇ ਸੀ ਕਿ ਜਿਉਂ-ਜਿਉਂ ਚੋਣ ਨੇੜੇ ਜਾ ਰਹੀ ਹੈ ਅਕਾਲੀ ਦਲ ਉੱਪਰ ਜਾ ਰਿਹਾ ਤੇ ਕਾਂਗਰਸ ਧਿਰ ਵਰਗੀ ਤਰ੍ਹਾਂ ਥੱਲੇ ਨੂੰ ਆ ਰਹੀਆਂ। ਸੋ ਇਸ ਲਈ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਤਿਕੋਣਾ ਮੁਕਾਬਲਾ ਬਣ ਚੁੱਕਿਆ ਸੱਤਾਧਾਰੀ ਧਿਰ ਮਨਦੀਪ ਸਿੰਘ ਤੇ ਅਕਾਲੀ ਦਲ ਦੇ ਵਿੱਚ। ਸੋ ਬਿਲਕੁਲ ਨਤੀਜੇ ਉਸਦੇ ਨੇੜੇ ਤੇੜੇ ਆਏ। ਹੁਣ ਜੇ ਤੁਸੀਂ ਨਤੀਜਿਆਂ ਤੇ ਨਜ਼ਰ ਮਾਰੋ ਤਾਂ ਹਰਮੀਤ ਸੰਧੂ 42,649 ਵੋਟਾਂ ਲੈ ਕੇ ਜਾਂਦਾ ਤੇ ਬੀਬੀ ਸੁਖਵਿੰਦਰ ਕੌਰ ਰੰਧਾਵਾ 30,558 ਵੋਟਾਂ ਲੈ ਕੇ ਜਾਂਦੀ ਹੈ। ਮਤਲਬ 12,091 ਵੱਧ ਵੋਟਾਂ ਲੈ ਕੇ ਹਰਮੀਤ ਸੰਧੂ ਜਿੱਤਦਾ। ਪਰ ਪਹਿਲੇ 3 ਰਾਉਂਡ ਦੇਖੋ, ਪਹਿਲੇ 2 ਰਾਉਂਡ ਦੇ ਵਿੱਚ ਬੀਬੀ ਲੀਡ ਕਰਦੀ ਹੈ, ਤੀਜੇ ਰਾਉਂਡ ਦੇ ਵਿੱਚ ਵੀ ਬੀਬੀ ਦਾ ਐਜ ਬਣਿਆ ਰਹਿੰਦਾ, ਲੀਡ ਬਣੀ ਰਹਿੰਦੀ ਹੈ, ਚਾਹੇ ਬਹੁਤ ਮਾਮੂਲੀ ਰਹੇਗੀ। ਪਰ ਉਹ 3 ਰਾਉਂਡ ਨੇ ਹੀ ਸੱਤਾਧਾਰੀ ਧਿਰ ਨੂੰ ਤਰੇਲੀਆਂ ਲਿਆਤੀਆਂ ਸੀ, ਥਾਂ ਸੁਕਾਤੇ ਸੀ ਉਹਨਾਂ ਦੀ ਇੱਕ ਵਾਰ। ਸਹੀ ਹੈ। ਸੋ ਇਸ ਤੋਂ ਬਾਅਦ ਜਦੋਂ ਮਨਦੀਪ ਸਿੰਘ ਤੀਏ ਨੰਬਰ ਤੇ ਹੈ, ਜਿਹੜਾ 19,620 ਵੋਟਾਂ ਲੈ ਕੇ ਗਿਆ, ਉਹਦਾ ਆਪਣੇ ਵੱਲੋਂ ਇਹ ਕਹਿਣਾ ਕਿ ਜੇ ਮਿਲ ਕੇ ਲੜੀ ਤਾਂ 2027 ਚ ਕੁਝ ਵੀ ਕਰ ਸਕਦੇ ਹਾਂ ਅਸੀਂ ਜੀ, ਜੇ ਪੰਥਕ ਧਿਰਾਂ ਇਕੱਠੀਆਂ ਹੋ ਕੇ ਲੜਨ। ਉਹਦਾ ਇਹ ਕਹਿਣਾ ਕਿ ਜੇ ਮੈਂ ਲੜਿਆ ਹੀ ਨਾ ਹੁੰਦਾ ਤਾਂ ਅਕਾਲੀ ਦਲ ਜਿੱਤ ਜਾਂਦਾ, ਕਿਉਂਕਿ ਮਨਦੀਪ ਸਿੰਘ ਨਾ ਤਾਂ ਘਾਗ ਸਿਆਸਤਦਾਨ ਹੈ ਨਾ ਘਟੀਆ ਸਿਆਸਤਦਾਨ ਹੈ ਤੇ ਇਸ ਲਈ ਉਹ ਆਮ ਸਧਾਰਨ ਵਿਅਕਤੀ ਦੇ ਵਿੱਚੋਂ ਸਹੀ ਗੱਲ ਕਰ ਜਾਂਦਾ। ਹੋ ਸਕਦਾ ਉਹਦੀ ਪਾਰਟੀ ਨੂੰ, ਉਹਦੀਆਂ ਧਿਰਾਂ ਨੂੰ ਇਹ ਗੱਲ ਉਹਦੀ ਪਸੰਦ ਨਾ ਹੋਵੇ, ਸਹੀ ਗੱਲ ਹੈ ਨਾ, ਪਰ ਉਸ ਦਾ ਇਹ ਇਰਾਦਾ ਕਿ ਪੰਥਕ ਏਕਤਾ ਜ਼ਰੂਰੀ ਹੈ, ਇਹ ਨਤੀਜੇ ਦੱਸਦੇ ਨੇ। ਹੁਣ ਇੱਥੋਂ ਹੀ ਇਹ ਸਵਾਲ ਖੜਾ ਹੋ ਗਿਆ ਜੀ ਕਿ ਕੀ ਇਹ ਏਕੇ ਵੱਲ ਨੂੰ ਗੱਲ ਤੁਰ ਸਕਦੀ ਹੈ। ਹੁਣ ਜ਼ਿਮਨੀ ਚੋਣ ਦੇ ਵਿੱਚ ਤੁਸੀਂ ਇਹ ਹਿਸਾਬ ਲਾ ਲਓ ਕਿ 15 ਉਮੀਦਵਾਰ ਸੀ ਪ੍ਰਵੀਨ ਜੀ। ਹਾਂਜੀ। 15 ਦੇ ਵਿੱਚੋਂ 42,000 ਵੋਟ, 42,649 ਵੋਟ ਹਰਮੀਤ ਸੰਧੂ ਲੈ ਗਿਆ। ਪਿੱਛੇ ਬਚੇ 14 ਉਮੀਦਵਾਰ। 14 ਉਮੀਦਵਾਰਾਂ ਨੂੰ 75,220 ਵੋਟਾਂ ਪਈਆਂ ਤੇ ਇਹਦੇ ਨਾਲੋਂ ਵੱਧ ਵੋਟਾਂ ਉਹਨੇ ਜਿਹੜੀਆਂ ਪੈਣੇ ਨਹੀਂ ਆਈਆਂ। 75,299 ਵੋਟਾਂ ਪਾਉਣੇ ਨਹੀਂ ਆਏ ਲੋਕ ਜੀ।
ਮਤਲਬ 14 ਉਮੀਦਵਾਰਾਂ ਦੀਆਂ ਮਿਲਾ ਕੇ 75,220 ਨੇ, ਤੇ ਜਿਹੜੇ ਪਾਉਣ ਨਹੀਂ ਆਏ ਉਹਨਾਂ ਦੀ ਗਿਣਤੀ 75,299 ਹੈ। ਯਾਨੀ ਕਿ ਅੱਧ ਵੀ ਨਹੀਂ ਆਇਆ। ਮਤਲਬ ਬਿਲਕੁਲ ਇੱਥੋਂ ਅੰਦਾਜ਼ਾ ਲਾ ਲਓ ਕਿ 39% ਵੋਟ ਪੈਣ ਨਹੀਂ ਆਈ ਜੀ। 61% ਵੋਟ ਪੋਲ ਹੋਈ ਹੈ ਨਾ। ਸਹੀ ਹੈ, ਬਿਲਕੁਲ। ਤੇ ਜੇ 39% ਨਹੀਂ ਆਈ, ਜੇ ਇਹਦੇ ਵਿੱਚੋਂ 20% ਵੋਟ ਵੀ ਪੈਣ ਆ ਜਾਂਦੀ ਤਾਂ ਗੇਮ ਬਦਲ ਹੋ ਸਕਦੇ ਸੀ। ਕੁਝ ਵੀ ਹੋ ਸਕਦੀ, ਸਹੀ ਹੈ। ਚਾਹੇ ਉਹ ਮਨਦੀਪ ਸਿੰਘ ਦੇ ਰੂਪ ਚ ਬਦਲਦੇ, ਚਾਹੇ ਉਹ ਬੀਬੀ ਸੁਖਵਿੰਦਰ ਕੌਰ ਦੇ ਰੂਪ ਚ ਬਦਲਦੇ, ਕੁਝ ਵੀ ਸੰਭਵ ਸੀ। ਫਿਰ ਇੱਕ ਹੋਰ ਪਹਿਲੂ ਤੋਂ ਇਹਨੂੰ ਸਮਝਣ ਦੀ ਲੋੜ ਹੈ ਜੀ। ਅਕਾਲੀ ਦਲ ਬਾਦਲ ਦੇ ਲਈ ਹੁਣ ਰਾਹ ਖੁੱਲ ਗਏ। ਇੱਕ ਰਾਹ ਉਹਦੇ ਲਈ ਇਹ ਖੁੱਲਿਆ ਮਨਦੀਪ ਸਿੰਘ ਦੇ ਰੂਪ ਦੇ ਵਿੱਚ, ਜਿਹੜਾ ਉਹ ਕਹਿ ਰਿਹਾ ਕਿ ਪੰਥਕ ਏਕਤਾ। ਇੱਥੋਂ ਤੱਕ ਕਿ ਸਿਮਰਜੀਤ ਮਾਨ ਨੇ ਵੀ ਇਹ ਗੱਲ ਕਹੀ ਆ ਕਿ ਜੇ ਸਿਧਾਂਤਾਂ ਦੇ ਆਧਾਰ ਤੇ ਬੈਠ ਕੇ ਗੱਲ ਕਰਨੀ ਹੈ ਤਾਂ ਆਪਾਂ ਤਿਆਰ ਹਾਂ। ਤੇ ਜੋ ਮੈਨੂੰ ਜਾਣਕਾਰੀ ਮਿਲ ਰਹੀ ਆ, ਪੁਨਰ ਸੁਰਜੀਤ ਅਕਾਲੀ ਦਲ ਦੇ ਕਈ ਲੀਡਰ ਛਾਲ ਮਾਰਨ ਨੂੰ ਤਿਆਰ ਨੇ ਮੁੜ ਕੇ ਪੁਰਾਣੇ ਜਹਾਜ਼ 'ਚ। ਠੀਕ ਹੈ ਜੀ। ਤੇ ਇੱਧਰ ਕਹਿੰਦੇ ਸੁਖਵੀਰ ਬਾਦਲ ਨੇ ਵੀ ਬਾਹਰ ਉਹ ਲਾਈਨ ਜੀ ਖਿੱਚ ਲਈ ਆ, ਲਕਸ਼ਮਣ ਰੇਖਾ ਜੇ ਆਪਾਂ ਕਹੀਏ ਕਿ ਬਣਾ ਲਈ ਆ ਕਿ ਵੀ ਆ ਜਾਓ ਜਿਹਨੇ ਟੱਪਣਾ ਉਹ ਟੱਪਿਆ, ਉਹ ਬਸ ਦੋ ਨਾ ਟੱਪ ਗਿਆ, ਚੰਦੂ ਮਾਜਰਾ ਦੇ ਮੀਰ ਜਗੀਰ ਕੌਰ, ਬਾਕੀ ਜੋ ਮਰਜ਼ੀ ਆ, ਬਾਕੀ ਜਿਹੜਾ ਮਰਜ਼ੀ ਆ ਜਾਓ। ਯਾਨੀ ਹਰਪ੍ਰੀਤ ਸਿੰਘ ਦਾ ਕਹਿੰਦੇ ਅਸੀਂ ਸਿਆਸੀ ਲੀਡਰ ਨਹੀਂ ਗਿਣਦੇ। ਠੀਕ ਹੈ ਨਾ। ਸੋ ਇਸ ਲਈ ਹੁਣ ਇਸ ਪਹਿਲੂ ਤੋਂ ਜੇ ਸਮਝਣਾ ਹੋਵੇ ਕਿ ਸੁਖਵੀਰ ਸਿੰਘ ਬਾਦਲ ਇਹ ਪਹਿਲ ਕਦਮੀ ਕਰੂਗਾ ਕਿ ਪੰਥਕ ਧਿਰਾਂ ਆਓ ਬੈਠ ਕੇ ਦੁਬਾਰਾ ਵਿਚਾਰ ਕਰੀਏ। ਸਹੀ ਹੈ ਕਿ 2 ਤਰੀਕ ਵਾਲੇ ਫੈਸਲਿਆਂ ਨੂੰ ਮੰਨਣ ਲਈ ਉਹ ਤਿਆਰ ਹੋ ਜਾਊਗਾ। ਜੇ ਉਹ ਵੀ ਨਹੀਂ, ਉਹ ਕਹੇ ਰਾਜਨੀਤਿਕ ਤੌਰ ਤੇ ਮੈਂ ਆਪਣੀ ਸਪੇਸ ਬਣਾ ਲਈ, ਹੁਣ ਆ ਜਾਓ ਮੇਰੇ ਝੰਡੇ ਥੱਲੇ ਏਕਾ ਕਰ ਲਓ, ਜੀ ਕਿ ਉਹਦੇ ਲਈ ਵੀ ਉਹ ਤਿਆਰ ਹੋਊਗਾ। ਹੁਣ ਤੁਸੀਂ ਜੇ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ ਨੂੰ ਦੇਖਣਾ ਤਾਂ ਜਿੱਤਣ ਵਾਲੇ ਉਮੀਦਵਾਰ ਨੂੰ ਪੈ ਰਹੀ ਹੈ 42,000 ਵੋਟ। ਠੀਕ ਹੈ ਜੀ। ਦੂਜੇ ਨੰਬਰ ਵਾਲੇ ਨੂੰ ਪੈ ਰਹੀ ਹੈ 30,558 ਵੋਟ। ਤੀਜੇ ਨੰਬਰ ਵਾਲੇ ਨੂੰ ਪੈ ਰਹੀ ਹੈ 19,620 ਵੋਟ। ਤੇ ਜੇ ਪੰਥਕ ਵੋਟ ਇਹ ਮਿਲਾ ਲਈਏ ਆਪਾਂ, ਸੁਖਜਿੰਦਰ ਕੌਰ ਰੰਧਾਵਾ ਦੀ, ਬੀਬੀ ਦੀ ਤੇ ਮਨਦੀਪ ਸਿੰਘ ਖਾਲਸਾ ਦੀ, ਤਾਂ ਇਹ ਵੋਟ ਹੀ 50,000 ਤੋਂ ਉੱਪਰ ਜਾਂਦੀ ਹੈ। ਤੇ ਉਹਦੀ 42,000 ਵੋਟ ਕੀ ਕਰੂਗੀ ਜੀ ਫਿਰ? ਸਹੀ ਹੈ। ਪਰ ਦੂਜੇ ਪਾਸੇ ਜਿੱਥੇ ਅਕਾਲੀ ਦਲ ਡਿੱਗਣਾ ਚਾਹੁੰਦਾ ਉਹ ਹੈ ਬੀਜੇਪੀ ਵਾਲੀ ਧਿਰ। ਤੇ ਬੀਜੇਪੀ ਨੂੰ ਵੋਟ ਕਿੰਨੀ ਹੈ ਜੀ ਇੱਥੇ? 6,239। ਜੀ ਸਹੀ ਹੈ। ਜੇ ਇਹਨਾਂ ਦੀਆਂ ਮਿਲਾ ਲਈਏ ਤਾਂ ਕੁਝ ਨਹੀਂ ਬਣਦਾ, ਉਹਨਾਂ ਦੀ 37,000 ਵੋਟ ਬਣਦੀ ਹੈ ਮਸਾ, ਉਹ ਤੋਂ ਵੀ ਘੱਟ ਦੋਵਾਂ ਦੀ ਮਿਲਾ ਕੇ। ਪਰ ਇਹਦੇ ਬਾਵਜੂਦ ਵੀ ਇਹ ਮੰਨਿਆ ਜਾ ਰਿਹਾ ਕਿ ਹੁਣ ਬੀਜੇਪੀ ਵੀ ਥੋੜੀ ਥੱਲੇ ਆ ਜਾਊਗੀ। ਠੀਕ ਹੈ। ਉਸ ਨੂੰ ਵੀ ਸਮਝ ਆ ਜਾਊਗੀ ਕਿ ਕੱਲਾ ਲੁਧਿਆਣੇ ਦੇ ਵੋਟਾਂ ਦੇ ਹਿਸਾਬ ਨਾਲ ਹੀ ਨਹੀਂ ਸਰਨਾ, ਲੋਕ ਸਭਾ 'ਚ ਪਈਆਂ ਵੋਟਾਂ ਦੇ ਹਿਸਾਬ ਨਾਲ ਹੀ ਨਹੀਂ ਸਰਨਾ। ਸਾਨੂੰ ਇਹਨਾਂ ਮਤਲਬ ਕਿ ਪੰਥਕ ਖੇਤਰ ਦੇ ਵਿੱਚ ਵੀ, ਮਾਝੇ ਦੇ ਵਿੱਚ ਵੀ ਸਾਨੂੰ ਵੋਟ ਚਾਹੀਦੀ ਹੈ ਜੇ ਪੰਜਾਬ 'ਚ ਸਰਕਾਰ ਚਾਉਣਾ। ਸਹੀ ਹੈ, ਬਿਲਕੁਲ। ਤਾਂ ਕੀ ਉਹ ਫਿਰ ਬਾਦਲ ਧਿਰ ਪ੍ਰਵਾਨ ਚੜ ਗਿਆ ਉਹਦੇ ਲਈ? ਜਿਹੜੇ ਉਹ ਲੱਭਦੇ ਫਿਰਦੇ ਸੀਗੇ ਕਿਹਦੇ ਨਾਲ ਗੱਠਜੋੜ ਕਰੀਏ, ਇਸ ਇੱਕ ਜ਼ਿਮਨੀ ਚੋਣ ਨਹੀਂ ਦੱਸ ਸਕੇ ਇੱਧਰ ਜਾਣਾ ਪਊਗਾ, ਤੇ ਬਾਦਲ ਧਿਰ ਵੀ ਪੰਥਕ ਧਿਰਾਂ ਵੱਲ ਜਾਣ ਦੀ ਬਜਾਏ ਦਿੱਲੀ ਨੂੰ ਮੂੰਹ ਕਰਕੇ ਭੱਜੂਗਾ ਕਿ ਉਹ ਬੀਜੇਪੀ ਨਾਲ ਜਾਣਾ ਚਾਹੂਗਾ। ਤੇ ਇਸ ਲਈ ਇਸ ਨਤੀਜਿਆਂ ਨੇ ਨਾ ਜੀ ਕਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ, ਬਲਕਿ ਨਵੇਂ ਸਵਾਲ ਪੈਦਾ ਕਰਤੇ। ਕਿਉਂ ਹੋਊਗਾ ਕੀ ਪੰਜਾਬ ਦੀ ਸਿਆਸਤ ਦੇ ਵਿੱਚ? ਜੀ ਜੇ ਸੱਤਾਧਾਰੀ ਧਿਰ ਕਹੇ ਉਹਦੀ ਜਿੱਤ ਹੈ, ਉਹਦੀ ਵੀ ਜਿੱਤ ਨਹੀਂ ਗਈ ਹੈ। ਤੁਸੀਂ ਆਪਾਂ ਇਹੀ ਤਾਂ ਗੱਲ ਕਰਾਂਗੇ 39% ਵੋਟ ਪਈ ਨਹੀਂ, ਤੇ ਤੁਹਾਡੀ 42,000 ਤੋਂ ਇਲਾਵਾ 75,000 ਵੋਟ ਬਾਕੀ ਸਾਰਿਆਂ ਨੂੰ ਪੈ ਗਈ। ਸਹੀ ਹੈ। ਤੇ ਤੁਸੀਂ ਪ੍ਰਵਾਨ ਕਿੱਥੇ ਹੋ? ਤੁਸੀਂ ਅੱਧੀ ਵੋਟ ਵੀ ਨਹੀਂ ਲਿਜਾ ਸਕੇ ਨਾ। ਤੋ ਇਸ ਲਈ ਇਹ ਸਾਰੇ ਪਹਿਲੂ ਹੈਗੇ ਨੇ। ਪਰ ਠੀਕ ਹੈ, ਜਿੱਤ ਹੁੰਦੀ ਹੈ ਜੀ। ਤੇ ਇਹਦੇ ਵਿੱਚੋਂ ਸੁਖਵੀਰ ਬਾਦਲ ਦੀ ਧਿਰ ਖੁਸ਼ ਵੀ ਹੈ, ਬਾਗੋ ਬਾਗ ਵੀ ਹੈ, ਉਹਨਾਂ ਨੂੰ 1927 ਚ ਉਮੀਦ ਵੀ ਜਾਗੀ ਹੈ ਨਾ। ਤੇ ਉਹਨਾਂ ਦਾ ਉਹ ਟਵੀਟ ਵੀ ਕਾਫੀ ਚਰਚਾ ਚ, ਉਹ ਕਹਿੰਦਾ ਵੀ ਵਧਾਈ ਡੀਜੀਪੀ ਤੋਂ ਲੈ ਕੇ ਸਾਰੇ ਪੁਲਿਸ ਤੰਤਰ ਨੂੰ, ਜਿੱਤੇ ਤਾਂ ਉਹ ਹੈ, ਉਹਨਾਂ ਦਾ ਉਮੀਦਵਾਰ ਜਿੱਤੇ, ਆਪ ਥੋੜਾ ਜਿੱਤੀ ਹੈ। ਸੋ ਠੀਕ ਹੈ ਜੀ, ਸਰਟੀਫਿਕੇਟ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਇੱਕ ਜ਼ਿਮਨੀ ਚੋਣ ਜਿੱਤ ਗਈ, ਪਰ ਧਰਾਤਲ ਉੱਤੇ ਅਕਾਲੀ ਦਲ ਬਾਦਲ ਦੀ ਵਾਪਸੀ ਦੀ ਚਰਚਾ ਖੂਬ ਹੈ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਇਸੇ ਹੀ ਪ੍ਰਕਰਨ ਦੇ ਵਿੱਚ ਇੱਕ ਹੋਰ ਪ੍ਰਕਰਨ ਦੀ, ਇੱਕ ਹੋਰ ਪਹਿਲੂ ਦੀ। ਜਿਵੇਂ ਤੁਸੀਂ ਗੱਲ ਕਰ ਰਹੇ ਸੀਗੇ ਨਾ ਵੀ ਭਾਜਪਾ ਨੇ ਦੇਖ ਲਿਆ ਵੀ ਲੁਧਿਆਣੇ ਨਾਲ ਹੀ ਨਹੀਂ ਸਰਨਾ, ਪਿੰਡਾਂ 'ਚ ਵੀ ਉਤਰਨਾ, ਪੰਥਕ ਵੋਟ ਵੀ ਚਾਹੀਦੀ ਹੈ। ਇਹ ਸਿਆਸੀ ਧਿਰਾਂ ਦਾ ਕੰਮ ਹੀ ਹੈ, ਮੁਲਾਂਕਣ ਕਰਨਾ, ਕੈਲਕੂਲੇਟਰ ਚੱਕਣਾ। ਹੋਰ ਉਹਨਾਂ ਨੇ ਕਿਹੜਾ ਪਾਣੀ ਲਾਉਣ ਜਾਣਾ ਖੇਤ? ਉਹਨਾਂ ਨੇ ਦੇਖਣਾ, ਜੋੜ ਤੋੜ ਕਰਕੇ ਹੀ ਦੇਖਣਾ ਵੀ ਕਿੱਧਰ ਨੂੰ ਸੈੱਟ ਬਹਿੰਦਾ। ਫਿਰ ਇਹ ਵੀ ਆ ਵੀ ਹੁਣ ਪਾਰਟੀਆਂ ਦਾ ਵਿਚਾਰਧਾਰਕ ਜਿਹੜਾ ਉਹ ਆਪਾਂ ਕਹਿੰਦੇ ਸੀ ਗੱਠਜੋੜ, ਉਹ ਵੀ ਗੱਲ ਗਈ ਆਈ। ਹੁਣ ਤਾਂ ਮੌਕਾ ਦੇਖਿਆ ਜਾਂਦਾ।
ਦਾਅਵੇ ਕਹਿੰਦੇ 2027 ਚ ਸਰਕਾਰ ਬਣਾਉਣ ਦੇ ਆ ਤੇ ਨੰਬਰ ਪਰ ਚੌਥਾ ਹੈ ਤਰਨਤਾਰਨ ਦੇ ਵਿੱਚੋਂ। ਨਹੀਂ, ਫਿਰ ਆਪਾਂ ਤਾਂ ਪਹਿਲਾਂ ਹੀ ਗਿੱਜ ਕੇ ਚੌਥੇ ਪੰਜਵੇਂ ਨੰਬਰ ਲਈ ਲੜਦੀ ਨਜ਼ਰ ਆਊਗੀ ਕਾਂਗਰਸ। ਜਿਉਂ ਚੋਣ ਮੁਹਿੰਮ ਪੱਖੀ ਆਪਾਂ ਗੱਲ ਤਾਂ ਕੀਤੀ ਕਿ ਕਾਂਗਰਸ ਅਜਿਹੀ ਪਾਰਟੀ ਜਿਹੜੀ ਥੱਲੇ ਨੂੰ ਆਈ ਲਗਾਤਾਰ। ਹੁਣ ਪ੍ਰਧਾਨ ਦੇ ਸਿਰ ਠਿਕਰਾ ਭੰਨੋ, ਚਾਹੇ ਸਾਰੀ ਟੀਮ ਦੇ ਸਿਰ ਭੰਨੋ, ਚਾਹੇ ਉਮੀਦਵਾਰ ਦੇ ਸਿਰ ਭੰਨੋ, ਪਰ ਆਪਣੇ ਅੰਦਰ ਝਾਤ ਮਾਰ ਕੇ ਦੇਖੋ ਕਿ ਇੰਨੀਆਂ ਨਲਾਇਕੀਆਂ ਜੀ ਸਹੀ ਹੈ। ਲੋਕਾਂ ਨੇ ਤੁਹਾਨੂੰ MP ਚੋਣਾਂ ਚ ਬਿਨਾਂ ਮਤਲਬ ਤੁਸੀਂ ਸਿਰ ਤੇ ਚੜਾ ਲਿਆ ਹੈ ਨਾ। ਤੁਸੀਂ 3 ਨਾ 13 ਨਾ ਤੁਸੀਂ ਕੁਝ ਕਰਨ ਬਾਰੇ ਸੋਚਦੇ ਹੋ, ਨਾ ਤੁਹਾਡੇ ਕੋਈ ਯੋਜਨਾ, ਨਾ ਵਿਰੋਧੀ ਧਿਰ ਦਾ ਰੋਲ ਨਿਭਾਉਂਦੇ ਹੋ ਪੰਜਾਬ ਚ, ਤਾਂ ਵੀ ਤੁਹਾਨੂੰ ਜਿਮਨੀ ਮਤਲਬ ਕਿ ਜਿਹੜੀਆਂ ਲੋਕ ਸਭਾ ਚੋਣਾਂ ਸੀ ਉਹਦੇ ਵਿੱਚ ਸਭ ਤੋਂ ਵੱਡੀ ਪਾਰਟੀ ਬਣਾਤਾ ਤੇ ਤੁਹਾਨੂੰ ਲੱਗਿਆ ਪੈਰ ਦਾ ਬਟੇਰ ਥੱਲੇ ਆਇਆ ਖੜਾ। ਸਹੀ ਹੈ। ਤੁਹਾਨੂੰ ਲੱਗਿਆ 2027 ਤਾਂ ਆਪਣੀ ਹੋਣ ਤੇ ਤੁਸੀਂ ਇੰਨੇ MP ਨਹੀਂ ਜਿੱਤੇ ਸੀ ਜਿੰਨੇ ਤੁਹਾਡੇ ਮੁੱਖ ਮੰਤਰੀ ਦੇ ਦਾਅਵੇਦਾਰ ਜੰਪੇ। ਸਹੀ ਹੈ। ਹਰੇਕ ਮੁੱਖ ਮੰਤਰੀ ਬਣਨ ਨੂੰ ਕਾਹਲਾ ਹੋ ਗਿਆ। ਹੁਣ ਤੁਸੀਂ ਇਹ ਅੰਦਾਜ਼ਾ ਲਾਓ ਕਿ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਜਿਹੜੀਆਂ 5 ਧਿਰਾਂ ਚ ਮੁਕਾਬਲਾ ਸੀ ਉਹਨਾਂ ਚੋਂ 2 ਕਹਿੰਦੀਆਂ ਕਹਾਉਂਦੀਆਂ ਰਾਸ਼ਟਰੀ ਪਾਰਟੀਆਂ ਚੌਥੇ ਪੰਜਵੇਂ ਨੰਬਰ ਤੇ ਨੇ ਤੇ ਕਾਂਗਰਸ ਦਾ ਉਹ ਜਿਹਨੇ ਪੰਜਾਬ ਚ ਰਾਜ ਕੀਤਾ। ਬੀਜੇਪੀ ਨੇ ਚਾਹੇ ਕੱਲਿਆਂ ਨਹੀਂ ਕੀਤਾ, ਚਲੋ ਮਿਲ ਕੇ ਤਾਂ ਕੀਤਾ ਹੀ ਹੈ ਤੇ ਪਰ ਬੀਜੇਪੀ ਤਾਂ ਕਹਿ ਸਕਦੀ ਹੈ ਕਿ ਇਸ ਖੇਤਰ ਸਾਡੇ ਲਈ ਹੈ ਨਹੀਂ ਸੀ ਕੁਝ, ਅਸੀਂ ਤਾਂ ਵੀ ਵਧਾ ਗਏ ਜੀ ਪਿਛਲੀ ਵਾਰ ਨਾਲੋਂ। ਸਹੀ ਹੈ। ਸਾਡੀ ਤਾਂ ਵੋਟ ਵੱਧ ਗਈ ਜੀ, ਅਗਲੇ ਤਾਂ ਇਸ ਗੱਲ ਨੂੰ ਕਹਿ ਸਕਦੇ ਨੇ। ਅਗਲੇ ਤਾਂ ਵੀ 6239 ਵੋਟਾਂ ਲੈ ਕੇ, ਬੇਸ਼ੱਕ ਲੁਧਿਆਣੇ ਦੇ ਮੁਕਾਬਲਿਆਂ ਚ ਹੋਰ ਥਾਵਾਂ ਦੇ ਮੁਕਾਬਲੇ ਚ ਬੀਜੇਪੀ ਦੀ ਵੋਟ ਘਟੀ ਆ। ਤੁਸੀਂ ਇਹ ਦੇਖੋ ਕਿ 2022 ਦੇ ਵਿੱਚ ਮਤਲਬ ਜਿਹੜੀਆਂ ਵਿਧਾਨ ਸਭਾ ਦੀਆਂ ਉਪ ਚੋਣਾਂ ਹੋਈਆਂ ਉਹਦੇ ਹਵਾਲੇ ਜੇ ਦੇਖੀਏ, ਲੁਧਿਆਣਾ ਜਲੰਧਰ ਵੈਸਟ ਦੀ ਚੋਣ ਦੇ ਵਿੱਚ ਭਾਜਪਾ ਨੂੰ 18.94 ਲਗਭਗ 19% ਦੀ ਵੋਟ ਪੈ ਗਈ ਸੀ ਤੇ ਲੁਧਿਆਣਾ ਵੈਸਟ ਦੇ ਵਿੱਚ ਭਾਜਪਾ 22% ਦੀ ਵੋਟ ਲੈ ਗਈ ਸੀ ਜੀ, ਹੈ ਨਾ। ਪਰ ਇੱਥੇ ਹੁਣ ਤਰਨਤਾਰਨ ਦੇ ਵਿੱਚ 5.3% ਦੀ ਰਹਿ ਗਈ। ਪਰ ਭਾਜਪਾ ਤਾਂ ਵੀ ਕਹੂਗੀ ਕਿ ਇਸ ਖੇਤਰ 'ਚ ਵੀ 5% ਲੈ ਜਾਣਾ ਸਾਡੇ ਲਈ ਤਾਂ ਪ੍ਰਾਪਤੀ ਹੈ ਜੀ ਜੀ। ਪਰ ਕਾਂਗਰਸ ਕਹਿ ਸਕਦੀ ਜਿਹੜੀ ਇੱਥੋਂ MLA ਵੀ ਬਣਾਉਂਦੀ ਰਹੀ ਹੋਵੇ। ਬਿਲਕੁਲ ਨਹੀਂ ਕਹਿ ਸਕਦੀ। ਕਾਂਗਰਸ ਦਾ ਹਾਲ ਦੇਖੋ ਫਿਰ ਇੱਥੇ ਕਾਂਗਰਸ 7 ਉਪ ਚੋਣਾਂ ਲੜੀਆਂ ਕਾਂਗਰਸ ਨੇ ਜੀ ਹਾਲ ਹੀ ਦੇ ਦਰਮਿਆਨ, ਤੇ ਉਹਨਾਂ ਦੇ ਵਿੱਚ ਉਹਨਾਂ ਦੀ ਜੇ ਵੋਟ ਦੇਖੋ ਡੇਰਾ ਬਾਬਾ ਨਾਨਕ ਦੇ ਵਿੱਚੋਂ 43% ਵੋਟ ਲੈ ਗਏ ਸੀ। ਜੀ ਜੀ ਸਹੀ ਹੈ। ਤੇ ਲੁਧਿਆਣਾ ਵੈਸਟ 'ਚ ਵੀ ਉਹਨਾਂ ਦੀ 27% ਤੋਂ ਵੱਧ ਸੀ। ਸਹੀ ਹੈ। ਤੇ ਪਰ ਤਰਨਤਾਰਨ ਚ ਆਉਂਦੇ ਜੀ 12% ਰਹਿ ਗਈ, 12.8% ਦੀ ਵੋਟ ਪਈ ਹੈ। ਸੁਪਨੇ ਲੈਂਦੇ ਨੇ 2027 ਸਰਕਾਰ ਬਣਾਉਣ ਦੀ। ਸਹੀ ਗੱਲ। ਪਹਿਲਾਂ ਆਪਣੀਆਂ ਖਾਮੀਆਂ, ਆਪਣੀਆਂ ਨਲਾਇਕੀਆਂ ਦਾ ਦੂਰ ਕਰਕੇ ਲੋਕਾਂ ਚ ਆਓ। ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਲੁਧਿਆਣੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ, ਚਾਹੇ ਉਹ ਰਾਜਾ ਵੜਿੰਗ ਨੂੰ ਪਰੇ ਕਰਕੇ ਲੜਿਆ, ਆਪਣੀ ਟੀਮ ਨਾਲ ਲੜਿਆ, ਚਾਹੇ ਉੱਥੇ ਪ੍ਰਗਟ ਚੰਨੀ ਹੋਰੀ ਮੂਹਰੇ ਹੋ ਕੇ ਲੜੇ, ਅਗਲਿਆਂ ਨੇ ਕਹਿੰਦਾ ਵੀ ਤੂੰ ਨਾ ਹੀ, ਅਸੀਂ ਆਪ ਹੀ ਲੜ ਲਾਂਗੇ, ਤੇ ਲੜ ਕੇ ਅਗਲੇ ਦੂਏ ਨੰਬਰ ਤੇ ਵੀ ਆਏ ਤੇ ਮੁਕਾਬਲੇ ਚ ਵੀ ਰਹੇ। ਸਹੀ ਹੈ। ਪਰ ਤਾਂ ਵੀ ਉਹਨਾਂ ਦੀਆਂ ਤਾਂ ਫੱਟੀਆਂ ਪੋਚੀਆਂ ਗਈਆਂ, ਅਸਤੀਫੇ ਹੋ ਗਏ ਨਾ ਉਹਦੇ ਰਾਹੀਂ ਤੋਂ। ਸਹੀ ਗੱਲ। ਬਹੁਤ ਟੁੱਟ ਭੱਜ ਹੋਈ ਹੈ ਲੁਧਿਆਣੇ ਤੋਂ ਬਾਅਦ। ਪਰਸੈਂਟੇਜ ਵੀ 12 ਤੇ ਆ ਗਏ ਤੇ ਨੰਬਰ ਵੀ ਤੁਹਾਡਾ ਚੌਥਾ ਹੈ। ਫਿਰ ਇੱਥੇ ਰਾਜਾ ਵੜਿੰਗ ਦੀ ਅਸਤੀਫਾ ਦੇਣਾ ਹੈ ਕਿ ਤੋਂ ਲੈਣਗੇ ਅਗਲੇ ਆਪੇ। ਸਹੀ ਗੱਲ। ਤੇ ਜਿੰਨੇ ਬੇੜੀਆਂ ਦੇ ਵੱਟੇ ਉਮੀਦਵਾਰ ਦੇ, ਕਾਂਗਰਸੀ ਉਮੀਦਵਾਰ ਦੇ ਰਾਜਾ ਵੜਿੰਗ ਨੇ ਪਾਏ, ਮੈਨੂੰ ਕਿਸੇ ਨੇ ਪਾਏ ਨਹੀਂ ਇਸ ਵਾਰ। ਉਹ ਕਦੇ ਖਾਲਿਸਤਾਨ ਬਨਾਮ ਹਿੰਦੁਸਤਾਨ, ਕਦੇ ਜੀ ਭਾਈ ਜੈਤਾ ਜੀ ਦੀ ਤਸਵੀਰਾਂ ਤੋਂ ਵੱਡੀਆਂ ਆਪਣੀਆਂ ਤਸਵੀਰਾਂ, ਹੈ ਨਾ, ਕਦੇ ਸਰਦਾਰ ਬੂਟਾ ਸਿੰਘ ਦੇ ਹਵਾਲੇ ਨਾਲ ਰੰਗ ਭੇਦ, ਨਸਲ ਭੇਦ, ਹੈ ਨਾ, ਕਦੇ ਜੂੜਿਆਂ ਨੂੰ ਹੱਥ ਲਾ ਕੇ। ਮਤਲਬ ਮੈਂ ਕਹਿਣਾ ਚਾਹੇ ਤੁਹਾਡਾ ਅਜਿਹੀ ਕੋਈ ਭਾਵਨਾ ਨਾ ਵੀ ਹੋਵੇ, ਪਰ ਚੋਣਾਂ ਨੇ ਸਹੀ ਗੱਲ। ਚੋਣਾਂ 'ਚ ਤਾਂ ਕਿਹੜੀ ਜੁੱਤੀ 'ਚ ਪੈਰ ਪਹਿਲਾਂ ਪਾਇਆ ਇਹਦਾ ਵੀ ਅਰਥ ਲਾਇਆ ਜਾਂਦਾ, ਕਿਹੜੀ ਡਿੰਗ ਪਹਿਲਾਂ ਪੱਟੀ ਇਹਦਾ ਵੀ ਅਰਥ ਲਾਇਆ ਜਾਂਦਾ, ਮੂੰਹ ਕਿੱਧਰ ਨੂੰ ਕਰਕੇ ਤੁਰ ਰਹੇ ਹੋ ਇਹਦਾ ਵੀ ਅਰਥ ਲਾਇਆ ਜਾਂਦਾ ਹੈ। ਉਹੀ ਸਿਰ ਝੁਕਾ ਕੇ ਫਤਿਹ ਬੁਲਾਈ ਸੀ ਕਿ ਹੱਥ ਜੋੜ ਕੇ ਬੁਲਾਈ ਸੀ, ਇਹਦਾ ਵੀ ਹਰ ਗੱਲ ਦਾ ਅਰਥ ਲੱਗਦਾ ਚੋਣਾਂ। ਸੋ ਇਸ ਲਈ ਇਹ ਚੋਣਾਂ ਨੇ ਕਾਂਗਰਸ ਨੂੰ ਸ਼ੀਸ਼ਾ ਦਿਖਾਇਆ, ਬਸ਼ਰਤੇ ਉਹ ਦੇਖਣ ਲਈ ਤਿਆਰ ਹੋਣ। ਬਿਲਕੁਲ ਵੈਸੇ ਸਾਰੀਆਂ ਧਿਰਾਂ ਨੂੰ ਦਿਖਾਇਆ, ਸਿਆਸੀ ਸਮੁੱਚੀ ਜਮਾਤ ਨੂੰ ਸ਼ੀਸ਼ਾ ਦਿਖਾਇਆ ਤਰਨਤਾਰਨ ਦੀ ਚੋਣ ਨੇ। ਸਹੀ ਹੈ। ਬਿਲਕੁਲ ਸਾਰੀ ਚੋਣ 'ਚ ਪੰਜਾਬ ਦਾ ਮੁੱਦਾ ਕਿਤੇ ਨਹੀਂ ਸੀ, ਤੇ ਹੁਣ ਵੀ ਇਹ ਅੰਕੜਿਆਂ ਲਈ ਖੇਡਣਗੇ, ਜੋੜ ਤੋੜ ਲਈ ਖੇਡਣਗੇ, ਕਿਹਨੇ ਕਿਹਦੇ ਨਾਲ ਜਾਣਾ ਇਹਦੇ ਲਈ ਖੇਡਣਗੇ। ਪੰਜਾਬ ਲਈ ਕੀ ਕਰਨਾ ਇਹਦਾ ਰੋਡ ਮੈਪ ਲੈ ਕੇ ਕੋਈ ਨਹੀਂ ਆਉਣ ਨੂੰ ਤਿਆਰ ਅਜੇ। ਬਿਲਕੁਲ ਜੀ ਬਿਲਕੁਲ। ਸੋ ਕਾਂਗਰਸ ਚੌਥੇ ਨੰਬਰ ਤੇ ਆ ਗਈ ਹੈ, ਉਹਦਾ ਕਾਰਨ ਇਹ ਹੈ ਕਿ ਥੱਲੇ ਵਾਲੀਆਂ ਧਿਰਾਂ ਜ਼ਿਆਦਾ ਕਮਜ਼ੋਰ ਸੀ, ਨਹੀਂ ਤਾਂ ਹੋਰ ਥੱਲੇ ਜਾ ਸਕਦੇ ਜੀ। ਤੇ ਅਗਲੀ ਗੱਲ ਕਰੀਏ ਬਿਹਾਰ ਦੇ ਜਿਹੜੇ ਚੋਣਾਂ ਦੇ ਨਤੀਜੇ ਆਏ ਨੇ, ਕਹਿੰਦੇ NDA ਦੀ ਜਿੱਤ ਐਡੀ ਕੁ ਵੱਡੀ ਹੋਈ ਆ ਵੀ ਉਹਨਾਂ ਦੇ ਜਿਹੜੇ ਸਮਰਥਕ ਆ ਉਹਨਾਂ ਨੂੰ ਵੀ ਹਜ਼ਮ ਨਹੀਂ ਹੋ ਰਹੀ ਐਡੀ ਵੱਡੀ ਜਿੱਤ। ਬਿਲਕੁਲ ਪ੍ਰਵੀਨ ਜੀ, ਬਿਲਕੁਲ ਇੱਕ ਪਾਸੜ ਜਿੱਤ ਹੈ। ਤੇ ਜੇ ਇਸ ਤਰੀਕਾ ਕਰਨਾ ਦੇਖਣਾ ਹੋਵੇ ਤਾਂ NDA ਦੀ ਮੋਦੀ ਅਮਿਤ ਸ਼ਾਹ ਦੀ ਜੋੜੀ ਨੇ ਕਮਾਲ ਕਰਤੀ, ਨਤੀਸ਼ ਨੇ ਕਮਾਲ ਕਰਤੀ, ਤੇ ਫਿਰ ਤਾਂ ਅਗਲਿਆਂ ਲਈ ਵਾਹ ਵਾਹੀ ਹੈ ਕਿ ਲਗਾਤਾਰ ਰਾਜ ਕਰ ਰਹੇ ਹੋ, ਤੁਸੀਂ ਸੱਤਾ 'ਚ ਰਹਿ ਰਹੇ ਹੋ, ਤੁਹਾਡੇ ਉੱਤੇ ਵੋਟ ਚੋਰੀ ਦੇ, ਵੋਟ ਸੁਧਾਈ ਦੇ ਦੋਸ਼ ਲੱਗਦੇ ਹੋਣ, ਤੁਹਾਡੇ ਉੱਤੇ ਜਾਤ ਪਾਤ ਧਰਮ ਦੀ ਵੰਡ ਦੇ ਦੋਸ਼ ਲੱਗਦੇ ਹੋਣ,
ਔਰ ਬਿਹਾਰ ਉਸ ਖੇਤਰ ਦੇ ਲਈ ਮੰਨਿਆ ਜਾਂਦਾ ਹੋਵੇ ਕਿ ਇੱਥੇ ਜਾਤ ਵੰਡ ਬਹੁਤ ਹੈ ਨਾ, ਤੇ ਉਹਦੇ ਬਾਵਜੂਦ ਵੀ ਤੁਸੀਂ ਇੰਨਾ ਪ੍ਰਚੰਡ ਬਹੁਮਤ ਜਿਹਨੂੰ ਇਹ ਕਹਿੰਦੇ ਨੇ ਆਪਣੀ ਭਾਸ਼ਾ ਜੀ ਚ, ਹੈ ਨਾ ਜੀ ਕਿ ਉਹ ਲੈ ਕੇ ਆਏ ਹੁਣ, ਤੇ ਫਿਰ ਇਹਦਾ ਮਤਲਬ ਤਾਂ ਅਗਲੇ ਵਧਾਈ ਦੇ ਪਾਤਰ ਹੈ ਜੀ। ਫਿਰ ਤਾਂ ਜੀ ਲੋਕਾਂ ਨੂੰ ਉਹਨਾਂ ਦੇ ਨੀਤੀਆਂ, ਉਹਨਾਂ ਦੇ ਕੰਮ, ਉਹਨਾਂ ਦੇ ਤਰੀਕੇ ਪਸੰਦ ਆਉਂਦੇ ਨੇ। ਪਤਾ ਨਹੀਂ ਲੋਕਾਂ ਨੂੰ ਉਹਨਾਂ ਦੀ ਮਤਲਬ ਕਿ ਰੁਜ਼ਗਾਰ ਦੇ ਉੱਤੇ ਭਰੋਸਾ ਹੋ ਗਿਆ, ਬੀਬੀਆਂ ਦੇ ਖਾਤਿਆਂ ਤੇ ਪੈਸੇ ਵਾਲਾ ਯਕੀਨ ਆ ਗਿਆ, ਹੈ ਨਾ, ਜਾਂ ਜਿਹੜੀਆਂ ਯੋਜਨਾਵਾਂ ਚਲਾ ਰਹੇ ਨੇ, ਕੇਂਦਰੀ ਯੋਜਨਾਵਾਂ, ਡਬਲ ਇੰਜਨ, ਜੇ ਉਹਦੇ ਯਕੀਨ ਹੈ, ਜੋ ਵੀ ਹੋਵੇ ਸਹੀ। ਪਰ ਨਤੀਜੇ ਇਹ ਕਹਿੰਦੇ ਨੇ ਜੀ ਕਿ ਆਮ ਆਪਣਾ NDA ਨੂੰ ਬਿਹਾਰ ਦੇ ਵਿੱਚ 202 ਸੀਟਾਂ ਠੀਕ ਹੈ ਸਿੱਧੇ ਰੂਪ ਚ ਮਿਲੀਆਂ, ਮਤਲਬ 77 ਸੀਟਾਂ ਦਾ ਪਿਛਲੀ ਵਾਰ ਨਾਲੋਂ ਵੱਧ। ਹੁਣ ਹਜਮ ਨਾ ਹੋਣ ਦਾ ਕਾਰਨ ਜਿਹੜਾ ਹੈਗਾ, ਇੱਕ ਪਾਸੇ ਤਾਂ ਵਿਰੋਧੀ ਧਿਰ ਜਿਹਨੇ EVM ਤੇ ਵੀ ਸਵਾਲ ਖੜਾ ਕਰਨਾ, ਜਿਹਨੇ ਵੋਟ ਚੋਰੀ ਦੇ ਮਾਮਲੇ ਤੇ ਵੀ ਸਵਾਲ ਕਰਨਾ, ਉਹ ਕਹਿੰਦੇ ਸਾਡੇ ਵਾਲੇ ਤਾਂ ਵੋਟਰ ਹੀ ਕੱਟਦੇ ਸੀ, ਸਾਡੇ ਵਾਲੇ ਤਾਂ ਪਾਉਣੇ ਨਹੀਂ ਆਏ, ਉਹਦੇ ਬਾਵਜੂਦ ਵੀ ਅਸੀਂ ਤਾਂ ਫਿਰ ਵੀ 35 ਸੀਟਾਂ ਲੈ ਗਏ, ਹੈ ਨਾ। ਪਰ ਜਿਹੜੀ ਧਿਰ ਲੜੀ, ਜਿਹੜੀ ਧਿਰ ਜਿੱਤੀ, ਇੰਨੇ ਵੱਡੇ ਮਾਰਜਨ ਨਾਲ ਜਿੱਤੀ, ਜੇ ਉਹਨੂੰ ਵੀ ਇਹ ਲੱਗੀ ਜਾਵੇ ਕਿ ਯਾਰ ਸੱਚੀ ਜਿੱਤ ਗਏ ਆਪਾਂ ਇੰਨੀਆਂ ਸੀਟਾਂ, ਫਿਰ ਕੀ ਕਹੀਏ। ਅਮਿਤ ਸ਼ਾਹ ਦਾ ਇਹ ਕਹਿਣਾ ਕਿ ਅਸੀਂ 160 ਦੇ ਪਾਰ ਜਾਵਾਂਗੇ ਇਸ ਵਾਰ, ਜੀ ਸਹੀ ਹੈ, ਆ ਗਈਆਂ 202। ਹੁਣ ਕਹਿੰਦੇ ਇੱਕ ਦੂਏ ਨੂੰ ਪੁੱਛੀ ਜਾਂਦੇ ਨੇ ਕਿ ਕਿਵੇਂ ਹੋ ਗਿਆ। ਹੋ ਸਕਦਾ ਫਿਰ ਅਮਿਤ ਸ਼ਾਹ ਨੂੰ ਤਾਂ ਪਤਾ ਹੀ ਹੋਵੇ ਕਿਵੇਂ ਹੋ ਗਿਆ, ਜੀ ਸਹੀ, ਸਦਾ ਮੋਦੀ ਨੂੰ ਤਾਂ ਪਤਾ ਹੀ ਹੋਵੇ ਕਿਵੇਂ ਹੋ ਗਿਆ, ਠੀਕ ਹੈ, ਨਤੀਸ਼ ਨੂੰ ਜਾਂ ਉਹਨਾਂ ਦੇ ਨਾਲ ਦੇ ਨਾ ਦੱਸਿਆ ਹੋਵੇ। ਪਰ ਇੱਕ ਪਾਸੇ ਪਿਛਲੀ ਵਾਰ ਚਿਰਾਗ ਪਾਸਵਾਨ ਨੇ ਜੜਾਂ 'ਚ ਤੇਲ ਦਿੱਤਾ ਸੀ ਨਤੀਸ਼ ਤੇ, ਜੀ ਤੇ ਉਹਨੂੰ ਅੱਡ ਖੜਾ ਕੀਤਾ ਗਿਆ ਸੀ। ਇਸ ਵਾਰ ਉਹ ਨਾਲ ਸੀ, ਉਹਦਾ ਫਰਕ ਪੈ ਗਿਆ। ਸਹੀ। ਜਾਂ ਜੇ ਤੁਸੀਂ ਦੂਸਰੇ ਪਾਸਿਓਂ ਦੇਖਣਾ ਹੋਵੇ ਤਾਂ ਸਵਾਲ ਇਸ ਲਈ ਵੱਡਾ ਹੈ ਕਿ ਜਿਹੜਾ ਹੈਰਾਨ ਨੇ ਉਹਨਾਂ ਦੀ ਆਪਣੀ ਧਿਰ ਵੀ, ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮੁੱਚੀਆਂ ਰਵਾਇਤੀ ਪਾਰਟੀਆਂ ਦੇ ਖਿਲਾਫ, ਰਾਜ ਭਾਗ ਮੰਨਣ ਵਾਲੀ ਪਾਰਟੀਆਂ ਦੇ ਖਿਲਾਫ ਇੱਕ ਮਾਹੌਲ ਸੀ। ਉਸ ਮਾਹੌਲ ਦੇ ਵਿੱਚੋਂ ਬਦਲਾਅ ਦੀ ਲਹਿਰ ਚੱਲੀ, ਤੇ ਬਦਲਾਅ ਦੀ ਲਹਿਰ ਦੇ ਵਿੱਚ ਬੰਦਿਆਂ ਨੇ ਬੰਦਾ ਨਹੀਂ ਦੇਖਿਆ, ਉਮੀਦਵਾਰ ਨਹੀਂ ਦੇਖਿਆ, ਕੁਛ ਨਹੀਂ ਦੇਖਿਆ, ਝਾੜੂ ਝਾੜੂ ਝਾੜੂ, ਤੇ ਚੱਕ ਕੇ ਅਸੀਂ 117 ਚੋਂ 92 ਜਿਤਾ ਦੇ। ਜੀ ਸਹੀ ਹੈ। ਬਿਹਾਰ 'ਚ ਕਿਹੜੀ ਲਹਿਰ ਸੀ ਜੀ? ਬਿਹਾਰ 'ਚ ਅਜਿਹਾ ਕਿਹੜਾ ਰੰਗ ਬੰਨਤਾ ਸੀ ਜੀ, ਅਜਿਹਾ ਕਿਹੜਾ ਚਮਤਕਾਰ ਕਰਤਾ ਸੀ ਜੀ ਸਰਕਾਰ ਨੇ। ਸਵਾਲ ਇਸ ਲਈ ਹੈ ਕਿ 243 ਤੇ ਲੜੋ ਤਾਂ ਜੋ 202 ਜਿੱਤ ਜਾਓ। ਸਹੀ ਗੱਲ। ਅਜਿਹਾ ਕੀ ਸੀ? ਭਾਰਤੀ ਜਨਤਾ ਪਾਰਟੀ 99 ਸੀਟਾਂ ਜਿੱਤ ਗਈ ਜੀ, ਪਿਛਲੀ ਵਾਰ ਨਾਲੋਂ 15 ਵੱਧ ਗਈਆਂ। ਨਤੀਸ਼ 85 ਸੀਟਾਂ ਜਿੱਤ ਗਿਆ, ਪਿਛਲੀ ਵਾਰ ਨਾਲੋਂ 42 ਵੱਧ ਗਈਆਂ, ਦੁੱਗਣੀਆਂ ਲਗਭਗ। ਠੀਕ ਹੈ ਜੀ। ਤੇ ਲੋਕ ਜਨ ਸ਼ਕਤੀ ਪਾਰਟੀ 19 ਸੀਟਾਂ ਜਿੱਤ ਗਈ, ਸਿੱਧੀਆਂ 18 ਸੀਟਾਂ ਵੱਧ ਗਈਆਂ ਪਿਛਲੀ ਵਾਰ ਨਾਲੋਂ। ਤੇ ਅਦਰਸ ਇਹਨਾਂ ਦੇ ਜਿਹੜੇ ਹੋਰ ਇਹਨਾਂ ਦਲ ਨੇ, ਉਹ 9 ਜਿੱਤ ਕੇ 5 ਵੱਧ ਗਈਆਂ। ਜੀ। ਤੇ ਅਜਿਹਾ ਸਵਾਲ ਇਸ ਲਈ ਹੈ ਕਿ ਇਹ ਖੇਲਾ ਕੀ ਹੈ। ਜੇ ਤਾਂ ਇੰਨੇ ਪ੍ਰਵਾਨ ਨੇ, ਫਿਰ ਤਾਂ ਕਿਸੇ ਲਈ ਹਰਾਉਣਾ ਸੰਭਵ ਹੈ ਹੁਣ ਇਹਨਾਂ ਨੂੰ। ਜੀ ਸਹੀ ਹੈ, ਮੁਲਕ 'ਚ, ਹੈ ਨਾ। ਤੇ ਜੇ ਇਹ ਖੇਲਾ ਹੈ, ਫਿਰ ਕੋਈ ਇਹਨਾਂ ਦੇ ਖਿਲਾਫ ਵੱਡੀ ਮੁਹਿੰਮ ਛੇੜਨੀ ਪਊਗੀ, ਫਿਰ ਤੁਹਾਨੂੰ ਵੱਡਾ ਅੰਦੋਲਨ ਛੇੜਨਾ ਪਊਗਾ, ਵੱਡੀ ਲੋਕ ਲਹਿਰ ਬਣਾਉਣੀ ਪਊਗੀ। ਇਹ ਗੱਲ ਲੋਕਾਂ ਦੇ ਮਨਾਂ 'ਚ ਜਚਾਉਣੀ ਪਊਗੀ ਕਿ ਭਰਾਵਾ, ਜਾਤ ਨਾਲ ਪੀੜ੍ਹੀਆਂ ਨਹੀਂ ਅੱਗੇ ਰੁਜ਼ਗਾਰ ਹਾਸਲ ਕਰਦੀਆਂ। ਸਹੀ ਗੱਲ। ਜਾਤ ਦੇ ਨਾਂ ਤੇ, ਧਰਮ ਦੇ ਨਾਂ ਦੇ ਉੱਤੇ ਅੱਗੇ ਸ਼ਹਿਰ ਦੀ, ਕਸਬੇ ਦੀ, ਪਿੰਡ ਦੀ, ਸਕੂਲ ਦੀ, ਸਿੱਖਿਆ ਦੀ, ਸਿਹਤ ਦੀ, ਇਹਦੀ ਕ੍ਰਾਂਤੀ ਨਹੀਂ ਆਉਂਦੀ। ਬਿਲਕੁਲ। ਉਹ ਇਸ ਲਈ ਜੇ ਬੁਨਿਆਦੀ ਮੁੱਦਿਆਂ ਤੇ ਲੜਨਾ, ਫਿਰ ਮੁੱਦਾ ਆਧਾਰਿਤ ਲੜਾਈ ਲੜਨੀ ਪਊਗੀ। ਜੇ ਧਰਮ ਦੇ ਨਾਂ ਤੇ, ਜਾਤ ਦੇ ਨਾਂ ਤੇ ਗਿਰਨਾ, ਫਿਰ ਆਪਾਂ ਜਿੱਥੇ ਮਰਜ਼ੀ ਗਿਰਦੇ ਰਹੀਏ, ਫਿਰ ਕਿਸੇ ਨੇ ਨਹੀਂ ਪੁੱਛਣਾ, ਅਸੀਂ ਸਿਰਫ ਫਿਰ ਇੱਕ ਨੰਬਰ ਹੈ। ਸਹੀ ਗੱਲ। ਫਿਰ ਸਾਡੀ ਸਿਰਫ ਗਿਣਤੀ ਹੈ। ਸੋ ਇਸ ਲਈ ਫਿਰ ਇਸ ਤਰੀਕੇ ਕਰਨਾ ਜਾਣਾ ਪਊਗਾ। ਸੋ ਇਹ ਜੋ ਵੀ ਹੋਵੇ ਜੀ, ਪਰ ਬਿਹਾਰ ਦੇ ਵਿੱਚ NDA ਨੇ ਕਿਸੇ ਤਰੀਕੇ ਨਾਲ ਕੀਤਾ ਹੋਵੇ, ਅਗਲੇ ਨੇ ਚਮਤਕਾਰ ਕਰਕੇ ਦਿਖਾਤਾ, ਤੇ ਅਗਲੇ ਸਰਕਾਰ ਬਣਾ ਗਏ। ਹੁਣ ਮਹਾਗਠਜੋੜ ਵਾਲੇ ਦੇਖੀ ਜਾਣ, 50 ਸੀਟਾਂ ਘਟ ਗਈਆਂ ਲਾਲੂ ਦੀ ਪਾਰਟੀ ਦੀਆਂ, ਜੀ, ਹੈ ਨਾ। ਮਤਲਬ ਐਂ ਆ ਜਿਵੇਂ ਉਹ ਸਰਕਾਰ ਛੁੱਟਦੇ ਲੋਕਾਂ ਦਾ ਉਹਨਾਂ ਦੇ ਖਿਲਾਫ ਰੋਸ ਹੋਵੇ। ਸਹੀ ਗੱਲ, ਬਿਲਕੁਲ। ਕਾਂਗਰਸ ਦੀਆਂ 13 ਘਟ ਗਈਆਂ ਜੀ ਹੋਰ, ਹੈ ਨਾ। ਖੱਬੀਆਂ ਧਿਰਾਂ ਦੀਆਂ ਵੀ 13 ਘਟ ਗਈਆਂ ਜੀ ਹੋਰ, ਤੇ ਅਦਰਸ ਦੀਆਂ ਵੀ 3 ਘਟ ਗਈਆਂ ਜੀ ਹੋਰ। ਸੋ ਇਸ ਤਰੀਕੇ ਕਰਨ ਨਾਲ ਇੱਧਰ ਹੈਗੀ ਹੈ ਜੀ। ਤੇ ਜਿਹੜੇ ਇਹਨਾਂ ਦੋਵਾਂ ਤੋਂ ਬਾਹਰ ਸੀ, ਉਹਨਾਂ ਦੀ ਵੀ 2 ਘਟੀਆਂ, ਉਹ ਵੀ 6 ਤੇ ਰਹਿ ਗਏ। ਉਹ ਵੀ 6 ਤੇ ਰਹਿ ਗਏ। ਇਸ ਹੈ ਨਾ, ਅਦਰਸ 1 ਰਹਿ ਗਿਆ। ਇਹਨਾਂ ਦੇ ਵਿੱਚ ਖੱਬੀਆਂ ਧਿਰਾਂ 3 ਰਹਿ ਗਈਆਂ, ਕਾਂਗਰਸ 6 ਤੇ ਰਹਿ ਗਈ, ਤੇ ਲਾਲੂ ਦੀ ਪਾਰਟੀ ਰਾਸ਼ਟਰੀ ਜਨਤਾ ਦਲ, ਹੈ ਨਾ, ਉਹ 25 ਤੇ ਰਹਿ ਗਈ। ਸੋ ਇਹ ਸਾਰੇ ਸਵਾਲ ਕਿਤੇ ਨਾ ਕਿਤੇ ਵੱਡੇ ਖੜੇ ਨੇ ਕਿ ਕੀ ਇਹ ਖੇਲਾ ਹੋਇਆ ਜਾਂ ਇਹ ਪ੍ਰਵਾਨਤਾ ਹੈ NDA ਦੀ।
ਜੀ। ਤੇ ਅਗਲੀ ਗੱਲ ਇਹਨਾਂ ਦੀ ਕੋਈ ਕਰ ਗਿਆ ਆਪਾਂ ਨਿਤਿਸ਼ ਦੇ ਹੁੰਦਿਆਂ ਕਹਿੰਦੇ ਭਾਜਪਾ ਦਾ ਮੁੱਖ ਮੰਤਰੀ ਨਿਤਿਸ਼ ਜਾਂ ਫਿਰ ਕੋਈ ਹੋਰ ਵੀ ਹੋ ਸਕਦਾ ਜੀ? ਬਿਲਕੁਲ ਜੀ। ਵੈਸੇ ਤਾਂ ਬੀਜੇਪੀ ਦਾ ਟਰੈਕ ਰਿਕਾਰਡ ਬੋਲਦਾ ਹੈ ਜੀ। ਕਿ ਜਿਹੜੇ ਸੂਬੇ 'ਚ ਜਾਂਦੇ ਨੇ, ਉਹ ਸੂਬੇ ਦੇ ਵਿੱਚ ਪੂੰਛ ਬਣ ਕੇ ਜਾਂਦੇ ਨੇ, ਹਾਥੀ ਬਣ ਕੇ ਬਹਿ ਜਾਂਦੇ ਨੇ ਬਾਅਦ 'ਚ। ਕਿਸੇ ਨਾ ਕਿਸੇ ਧਿਰ ਦੀ ਉਂਗਲ ਫੜਦੇ ਨੇ ਤੇ ਫਿਰ ਉਸੇ ਦੇ ਸਿਰ ਤੇ ਚੜ੍ਹ ਕੇ ਬਹਿ ਜਾਂਦੇ ਨੇ। ਇਹਨਾਂ ਨੇ ਆਪਣੇ ਸਹਿਯੋਗੀਆਂ ਨੂੰ ਖਾਇਆ ਸੂਬਿਆਂ ਦੇ ਵਿੱਚ। ਜੀ, ਜੀ। ਹਰਿਆਣੇ 'ਚ ਝਾਤ ਮਾਰ ਕੇ ਦੇਖੋ, ਪੰਜਾਬ ਦਾ ਗਵਾਂਢੀ ਸੂਬਾ, ਕਿਸੇ ਸਮੇਂ ਚੌਟਾਲੇ ਨਾਲ ਮਿਲ ਕੇ ਸਰਕਾਰ ਬਣਾਈ ਸੀ ਇਹਨਾਂ ਨੇ। ਅੱਜ ਚੌਟਾਲਾ ਦਲ ਕਿੱਥੇ ਹੈ? ਚੌਟਾਲਿਆਂ 'ਚ ਤੋੜ ਕੇ ਇੱਕ ਦਲ ਆਇਆ, ਉਹਨਾਂ ਦੇ ਨਾਲ ਮਿਲ ਕੇ ਮਨੋਹਰ ਲਾਲ ਖੱਟਰ ਦੀ ਸਰਕਾਰ ਬਣੀ। ਅੱਜ ਉਹ ਵੀ ਕਿੱਥੇ ਨੇ? ਉਹ ਵੀ ਕਿੱਥੇ ਨੇ, ਬਿਲਕੁਲ। ਚਲੇ ਜਾਓ ਮਹਾਰਾਸ਼ਟਰ, ਸ਼ਿਵ ਸੈਨਾ ਦੇ ਦਮ ਤੇ ਉਸ ਸੂਬੇ 'ਚ ਇਹਨਾਂ ਦੀ ਦਾਖਲਾ ਹੋਇਆ ਸੀ, ਤੇ ਅੱਜ ਉਹ ਖਿਲਾਰ ਕੇ ਕਿੱਥੇ ਕਰਤੇ ਟੁਕੜੇ ਟੁਕੜੇ, ਤੇ ਆਪ ਕਿੱਥੇ ਨੇ? ਕਿਹੜੀ ਤਰੀਕੇ ਦੀ ਰਾਜਨੀਤੀ ਹੈ? ਮਤਲਬ ਉਵੇਂ ਚਾਹੇ ਨਾ ਜਿੱਤਣ, ਪਰ ਰਾਜ ਕਰਨਾ ਆਉਂਦਾ, ਸੱਤਾ ਦੇ ਤਖਤ ਤੇ ਬੈਠਣਾ ਆਉਂਦਾ, ਉਹ ਨੀਤੀ ਆਉਂਦੀ ਹੈ। ਉਹ ਮਨੀਸ਼ ਸਿਸੋਦੀਆ ਨੇ ਮੇਰੇ ਖਿਆਲ ਇਹਨਾਂ ਤੋਂ ਹੀ ਚੋਰੀ ਕੀਤਾ, ਸਾਮ ਦਾਮ ਦੰਡ ਭੇਦ, ਹੈ ਨਾ, ਲੜਾਈ ਝਗੜਾ, ਸਾਰਾ ਫਾਰਮੂਲਾ। ਪੰਜਾਬ ਦੀ ਉਦਾਹਰਨ ਜੀ। ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ, ਜਿਹਦੀਆਂ ਮਿੰਨਤਾਂ ਕਰਦੇ ਹੁੰਦੇ ਸੀ ਕਿ ਸਾਨੂੰ 5 ਸੀਟਾਂ ਦੇ ਦਿਓ, 10 ਦੇ ਦਿਓ, 22 ਦੇ ਦਿਓ, 23 ਦੇ ਦਿਓ, 30 ਦੇ ਦਿਓ, ਹੈ ਨਾ। ਉਹ ਕਹਿੰਦੇ ਨਾ, 23 ਉਹ ਦੇਣੀ ਆ, ਪਿੱਛੇ ਲੜੋ। ਤੇ ਹੁਣ ਇਹ ਮਿੰਨਤਾਂ ਕਰੀ ਜਾਂਦੇ ਨੇ ਕਿ ਆ ਜਾਓ ਜੀ, ਸਾਨੂੰ ਰਾਜ ਲਾ ਲਓ। ਸਹੀ ਆ, ਹੈ ਨਾ। ਖਾ ਗਏ ਅਗਲੇ ਆ ਕੇ। ਅਕਾਲੀ ਦਲ ਕਿੱਥੇ ਖੜਾ ਅੱਜ? ਸੋ ਇਸ ਲਈ ਉਸ ਹਿਸਾਬ ਨਾਲ ਜੇ ਸਮਝਣਾ ਹੋਵੇ, ਫਿਰ ਨਤੀਸ਼ ਦੀ ਚੁਣੌਤੀ ਹੈ। ਜੀ, ਜੀ, ਬਿਲਕੁਲ। ਪਿਛਲੀਆਂ ਚੋਣਾਂ ਤੋਂ ਲਗਾਤਾਰ ਨਤੀਸ਼ ਦਾ ਗ੍ਰਾਫ ਡਿੱਗ ਰਿਹਾ ਸੀ, ਬੀਜੇਪੀ ਆਪਣਾ ਗ੍ਰਾਫ ਚੱਕ ਰਹੀ ਸੀ, ਪਰ ਇਸ ਵਾਰ ਨਤੀਸ਼ ਨੇ ਬਹੁਤ ਤਕੜਾ ਕਮਬੈਕ ਕੀਤਾ ਜੀ, ਤੇ ਉਹਨੇ 42 ਸੀਟਾਂ ਆਪਣੀਆਂ ਵਧਾ ਕੇ ਆਪਣੀਆਂ 85 ਲਗਭਗ ਇਹਨਾਂ ਦੇ ਬਰਾਬਰ 121 ਤੇ ਲੜੇ ਸੀ ਦੋ ਜਣੇ। ਭਾਜਪਾ ਵੀ 101 ਤੇ ਲੜੀ, ਇਹ ਵੀ, ਉਹਦੀ ਇੱਕ ਘੱਟ 90 ਆਈਆਂ, ਬੀਜੇਪੀ ਦੀਆਂ 85 ਆਈਆਂ, ਲਗਭਗ ਨੇੜੇ ਆ ਗਈ, ਬਰਾਬਰ ਹੀ ਨੇੜੇ ਹੀ ਕੰਮ। ਪਰ ਇਹ ਨਤੀਸ਼ ਨੂੰ ਇਸ ਵਾਰ ਮੁੱਖ ਮੰਤਰੀ ਦਾ ਉਮੀਦਵਾਰ ਨਹੀਂ ਐਲਾਨ ਰਹੇ ਸੀ। ਇਹੀ ਕਹਿੰਦੇ ਨੇ ਨਤੀਸ਼ ਦੀ ਅਗਵਾਈ 'ਚ ਲੜ ਰਹੇ ਆ, ਤੇ ਜਿੱਦਣ ਨਤੀਜੇ ਆਏ, ਨਤੀਸ਼ ਦੀ ਧਿਰ ਨੇ ਜਦ ਇੱਕ ਪੋਸਟ ਪਾਈ, ਨਤੀਸ਼ ਹੀ ਮੁੱਖ ਮੰਤਰੀ ਸੀ, ਨਤੀਸ਼ ਹੀ ਰਹਿਣਗੇ, ਠੀਕ ਹੈ, ਚੰਦ ਸਕਿੰਟ ਨਹੀਂ ਲੰਘੇ, ਹਟਾਉਣੀ ਪੈ ਗਈ ਉਹ ਪੋਸਟ। ਅੱਛਾ, ਵਾਹ। ਕੀ ਮਾਇਨੇ ਨੇ ਇਹਦੇ? ਹੁਣ ਆਜੋ ਦੂਸਰੇ ਪਾਸੇ, ਆਪਾਂ ਮੰਨੀਏ ਕਿ ਧਿਰ ਤਕੜੀ ਹੈ ਨਤੀਸ਼ ਦੀ, ਤੇ ਇਸ ਲਈ ਬੀਜੇਪੀ ਉਹਨੂੰ ਕਿਤੇ ਇੱਧਰ ਉੱਧਰ ਜਾਣ ਦੀ ਬਜਾਏ ਉਸ ਨੂੰ ਕਹੇ ਕਿ ਰਹਿ ਤਾਂ ਵਿੱਚ, ਚੱਲੂਗੀ ਤੇਰੀ, ਮੰਤਰੀ ਤੇਰੇ ਵੱਧ, ਪਰ ਮੁੱਖ ਮੰਤਰੀ ਸਾਡਾ। ਸਹੀ ਹੈ। ਕੀ ਇਸ ਤਰੀਕਾ ਕਰਨਾ ਮਨਾ ਲੈਣਗੇ ਤੇ ਰਹੀ ਜਾ ਵਿੱਚ? ਤੇ ਜੇ ਉਹ 3-13 ਕਰੇ, ਤਾਂ ਕੀ ਨਤੀਸ਼ ਤੋਂ ਬਿਨਾਂ, ਨਤੀਸ਼ ਦੇ ਦਲ ਤੋਂ ਬਿਨਾਂ ਭਾਜਪਾ ਸਿੱਧਾ ਆਪਣਾ ਮੁੱਖ ਮੰਤਰੀ ਬਣਾ ਕੇ ਆਪਣੀ ਸਰਕਾਰ ਵੀ ਬਣਾ ਸਕਦੀ ਹੈ? ਪ੍ਰਵੀਨ ਜੀ, 243 ਸੀਟਾਂ ਨੇ ਬਿਹਾਰ ਦੇ ਵਿੱਚ, ਹਾਂਜੀ ਹਾਂਜੀ, ਤੇ 243 ਚੋਂ 222 ਸੀਟਾਂ ਚਾਹੀਦੀਆਂ, 122 ਸੀਟਾਂ ਚਾਹੀਦੀਆਂ ਨੇ, 243 ਚੋਂ 122 ਚਾਹੀਦੀਆਂ ਨੇ, ਤੇ ਜੇ 99 ਸੀਟਾਂ ਭਾਜਪਾ ਕੋਲ ਨੇ, ਤੇ ਚਿਰਾਗ ਪਾਸਵਾਨ, ਮਤਲਬ ਰਾਮਵਿਲਾਸ ਪਾਸਵਾਨ ਦੇ ਮੁੰਡੇ ਲੋਕ ਜਨ ਸ਼ਕਤੀ ਪਾਰਟੀ ਕੋਲ 19 ਸੀਟਾਂ ਨੇ, ਤੇ ਇਸੇ ਐਨਡੀਏ ਦੇ ਵਿੱਚ ਜਿਹੜੇ ਅਦਰਸ ਜਿੱਤੇ ਨੇ, ਬਾਕੀ ਜਿਹੜੇ ਇਹਨਾਂ ਦੇ ਨਾਲ ਨੇ, ਹੈ ਨਾ, ਉਹਨਾਂ ਕੋਲ ਵੀ 9 ਸੀਟਾਂ ਨੇ। ਫਿਰ ਤਾਂ ਭਾਜਪਾ ਦੀ ਨਿਰੋਲ ਸਰਕਾਰ, 99, 19 ਤੇ 9 ਮਿਲਾ ਕੇ 117-18 ਸੀਟਾਂ ਬਣਦੀਆਂ, 117 ਸੀਟਾਂ ਬਣਦੀਆਂ। ਜੀ ਜੀ, ਤੇ ਇੱਥੋਂ ਹਿਸਾਬ ਲਾ ਲਓ, 117 ਇਹ, ਤੇ ਫਿਰ ਪਿੱਛੇ ਕਿੰਨੀਆਂ ਬਚੀਆਂ ਜੀ? 5 ਸੀਟਾਂ ਚਾਹੀਦੀਆਂ ਹੋਰ। ਹਾਂਜੀ ਹਾਂਜੀ, ਤੇ ਜਿਹੜੇ ਨਾ ਮਤਲਬ ਐਨਡੀਏ ਨਾਲ ਨੇ, ਨਾ ਯੂਪੀਏ ਨਾਲ ਨੇ, ਨਾ ਮਹਾਗਠਜੋੜ ਨਾਲ ਨੇ, ਨਾ ਇਹਨਾਂ ਨਾਲ ਨੇ, ਉਹ 6 ਜਿੱਤੇ ਹੋਏ ਨੇ, ਤੇ ਹੁਣ ਤੱਕ ਤਾਂ ਸੌਦਾ ਪਟ ਗਿਆ ਹੋਊਗਾ ਜੀ ਉਹਨਾਂ ਨਾਲ ਕਦਾ। ਬਿਲਕੁਲ। ਤੇ ਜੇ ਉਹ 6 ਆਉਂਦੇ ਨੇ, 123 ਬਣਦੀਆਂ। ਸੋ ਕੀ ਨਤੀਸ਼ ਤੋਂ ਬਿਨਾਂ ਉਹ ਕਰ ਸਕਦੇ ਨੇ ਜੇ ਚਾਹਣੇ, ਕਦੇ, ਅੱਜ ਨਹੀਂ ਤਾਂ ਕੱਲ ਨੂੰ। ਬਸ ਨਤੀਸ਼ ਦਾ ਡਰ ਇਹਨਾਂ ਨੂੰ ਇਹੀ ਹੈ ਕਿ ਨਤੀਸ਼ ਕਦੇ ਵੀ ਦੂਏ ਪਾਸੇ ਜਾ ਸਕਦਾ ਹੁੰਦਾ। ਮੌਸਮ ਵਿਗਿਆਨੀ ਹੈ ਨਾ ਉਹ ਇਸ ਗੱਲ 'ਚ ਮਾਹਰ ਹੈ। ਸੋ ਇਸ ਲਈ ਉਹਦੇ ਕਰਕੇ ਹੋ ਸਕਦਾ ਹੈ ਉਹਨੂੰ ਇਹ ਟਿਕਾ ਕੇ ਰੱਖਣ, ਕੋਈ ਮਨਾ ਕੇ ਰੱਖਣ। ਹੋ ਸਕਦਾ ਕੁਝ ਦੇਰ ਲਈ ਕਹਿ ਦੇਣ ਕਿ ਮਹੀਨਾ ਖੰਡ ਤੂੰ ਬਣ ਜਾ, ਫਿਰ ਆਪ ਹੀ ਸਿੱਧਾ ਹਵਾਲਾ ਦੇ ਕੇ ਅਸਤੀਫਾ ਦੇ ਦੀ, ਫਿਰ ਅਸੀਂ ਬਣਾ ਲਾਂਗੇ। ਕੋਈ ਵੀ ਰਾਹ ਕੱਢ ਸਕਦੇ ਨੇ, ਪਰ ਬੀਜੇਪੀ ਇਸ ਦਾਅ ਤੱਕ ਵੀ ਜਾ ਸਕਦੀ ਹੈ ਕਿ ਉਹ ਨਤੀਸ਼ ਨੂੰ ਦਰਕਨਾਰ ਕਰਕੇ, ਉਸਦੇ ਦਲ ਨੂੰ ਦਰਕਨਾਰ ਕਰਕੇ ਆਪਣੀ ਸਰਕਾਰ ਬਣਾਉਣ 'ਚ ਵੀ ਅਗਾਂਹ ਵੱਧ। ਜੀ, ਸਹੀ ਹੈ। ਤੇ ਪੰਜਾਬ ਯੂਨੀਵਰਸਿਟੀ ਦੀ ਗੱਲ ਕਰੀਏ, ਵਿਦਿਆਰਥੀਆਂ ਨੂੰ ਜਿਹੜੀ ਸਰਕਾਰੀ ਧਮਕੀ ਹੈ ਜੀ, ਉਹਦਾ ਮੋਰਚੇ ਵੱਲੋਂ ਮੋੜਵਾਂ ਜਵਾਬ ਦਿੱਤਾ ਗਿਆ ਜੀ। ਪ੍ਰਵੀਨ ਜੀ, ਪੰਜਾਬ ਯੂਨੀਵਰਸਿਟੀ ਵਾਲਾ ਮਾਮਲਾ ਜਿਸ ਦਿਨ ਵੱਡਾ ਮੋਰਚਾ ਸੀਗਾ 10 ਤਰੀਕ ਨੂੰ, ਉਦੋਂ ਲੱਗਾ ਕਿ ਹੱਲ ਹੁੰਦਾ ਨਜ਼ਰ ਆ ਰਿਹਾ।
ਜੀ ਜਿਵੇਂ ਵਾਈਸ ਚਾਂਸਲਰ ਨੇ ਮੀਟਿੰਗ ਬੁਲਾਈ, ਉਸ ਤੋਂ ਬਾਅਦ ਕਿਹਾ ਕਿ ਅਸੀਂ ਸੈਨੇਟ ਸਿੰਡੀਕੇਟ ਬਹਾਲ ਕਰਤੀ ਆ ਤੇ ਅਸੀਂ ਆਉਂਦੇ 2 ਦਿਨਾਂ ਦੇ ਵਿੱਚ ਹੀ ਨੋਟੀਫਿਕੇਸ਼ਨ ਕਰ ਦਾਂਗੇ ਚੋਣਾਂ ਤੋਂ। ਕਹਿੰਦੇ ਠੀਕ ਹੈ, ਜਿੱਦਾਂ ਚੋਣਾਂ ਨੋਟੀਫਿਕੇਸ਼ਨ ਕਰ ਦੋਗੇ ਸਾਡਾ ਧਰਨਾ ਖਤਮ ਹੋ ਜਾਊਗਾ। ਲੰਘੇ ਕੱਲ ਵਿਦਿਆਰਥੀਆਂ ਨੂੰ ਸੁਨੇਹਾ ਪਹੁੰਚਿਆ ਕਿ ਵੀ ਆਪਣੀਆਂ ਕਲਾਸਾਂ 'ਚ ਪਰਤੋਂ, ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਤੁਹਾਨੂੰ, ਹੈ ਨਾ। ਜੀ ਜੀ ਹਾਈ ਕੋਰਟ ਨੇ ਕਿਹਾ ਕਿ ਉਹ ਕਿਉਂਕਿ ਪਟੀਸ਼ਨਾਂ ਪਈਆਂ ਹੋਈਆਂ ਨੇ ਹਾਈ ਕੋਰਟ ਦੇ ਵਿੱਚ ਕੁਝ ਸੈਨੇਟ ਚੋਣਾਂ ਨੂੰ ਜਾਰੀ ਕਰਾਉਣ ਦੀ ਮਤਲਬ ਆਸ ਪ੍ਰਗਟਾਉਂਦਿਆਂ ਹੋਇਆਂ, ਹੈ ਨਾ, ਖਾਰਜ ਕੀਤੀ ਗਈ ਹੈ ਕਿ ਵੀ ਹੁਣ ਤਾਂ ਪ੍ਰਕਿਰਿਆ ਸ਼ੁਰੂ ਹੋ ਗਈ, ਪਟੀਸ਼ਨ ਖਾਰਜ ਹੋ ਗਈ ਉੱਥੇ। ਤੁਹਾਡਾ ਜਿਹੜਾ ਸੈਨੇਟ ਨੂੰ ਬਹਾਲ ਦਾ ਸੀ ਉਹ ਬਹਾਲ ਹੋ ਗਿਆ, ਚੋਣਾਂ ਦੀ ਮੰਗ ਹੈ ਉਹ ਉਹਨਾਂ ਨੇ ਭਰੋਸਾ ਦਿਵਾਇਆ ਕਿ ਯਕੀਨ ਕਰਨਾ ਚਾਹੀਦਾ ਤੁਹਾਨੂੰ। ਹਾਈ ਕੋਰਟ ਨੇ ਪਟੀਸ਼ਨ ਖਾਰਜ ਕਰਤੀ ਤੇ ਵਿਦਿਆਰਥੀਆਂ ਨੂੰ ਕਹਿਤਾ ਕਿ ਕਲਾਸਾਂ 'ਚ ਪਰਤੋ ਜੀ। ਤੇ ਵਿਦਿਆਰਥੀ ਡੀਸੀ ਨੂੰ ਕਹਿ ਰਹੇ ਨੇ ਕਿ 2 ਦਿਨ ਲੰਘੇ ਜੀ, ਹੁਣ ਤਾਂ ਤੁਸੀਂ ਕਹਿ ਰਹੇ ਸੀ 1-2 ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਹੋ ਜਾਊਗਾ, ਕਿ ਕਰ ਦੋ, ਅਸੀਂ ਕਲਾਸ ਸਵੇਰ ਤੋਂ ਆ ਜਾਾਂਗੇ, ਸਾਡਾ ਕੀ ਹੈ, ਇੱਥੇ ਦਰੀ ਤੇ ਬੈਠੇ ਹਾਂ ਤੇ ਬੈਂਚ ਤੇ ਬਹਿ ਜਾਾਂਗੇ, ਪਰ ਤੁਸੀਂ ਆਪਣਾ ਵਾਅਦਾ ਤਾਂ ਨਿਭਾਓ ਪਹਿਲਾਂ। ਹੁਣ ਉਸ ਤੋਂ ਕੰਨੀ ਕਤਰਾਉਣ ਦੀ ਜਦੋਂ ਨਜ਼ਰ ਆਈ ਵਾਈਸ ਚਾਂਸਲਰ ਤੇ ਜਾਂ ਯੂਨੀਵਰਸਿਟੀ ਦਾ ਪ੍ਰਸ਼ਾਸਨ ਜਾਂ ਇਹਨਾਂ ਦੇ ਉੱਪਰ ਵਾਲੇ ਆਕਾ, ਤੇ ਫਿਰ ਵਿਦਿਆਰਥੀਆਂ ਨੇ ਕਹਿਤਾ ਕਿ ਠੀਕ ਹੈ ਜੀ, ਫਿਰ ਅਸੀਂ ਚੋਣਾਂ ਦੇ ਅਸੀਂ ਕਲਾਸਾਂ ਦਾ ਬਾਈਕਾਟ ਤਾਂ ਕੀਤਾ ਹੋਈ ਆ, ਅਸੀਂ ਪ੍ਰੀਖਿਆਵਾਂ ਦਾ ਬਾਈਕਾਟ ਕਰਾਂਗੇ, ਅਸੀਂ ਇਮਤਿਹਾਨਾਂ ਦਾ ਬਾਈਕਾਟ ਕਰਾਂਗੇ। ਸੋ ਉਹਨਾਂ ਨੇ ਮੋੜਵਾਂ ਜਵਾਬ ਦਿੱਤਾ। 20 ਆਉਂਦੇ ਦਿਨਾਂ ਦੇ ਵਿੱਚ ਮੇਰਾ ਖਿਆਲ ਚੋਣਾਂ ਨੇ, ਵੋਟਾਂ ਨੇ, ਮਾਫ ਕਰਨਾ, ਜਿਹੜੀਆਂ ਇਮਤਿਹਾਨ ਨੇ, ਸੋ ਆਉਂਦੇ ਦਿਨਾਂ ਦੇ ਵਿੱਚ ਇਮਤਿਹਾਨ ਨੇ, ਸ਼ਾਇਦ 18 ਜਾਂ 19 ਤਰੀਕ ਤੋਂ ਬਾਅਦ ਇਮਤਿਹਾਨ ਨੇ। ਸੋ ਉਹਨੂੰ ਲੈ ਕੇ 20 ਤੋਂ ਵੱਧ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੀਟਿੰਗ ਸੱਦ ਲਈ ਹੈ ਤੇ ਇਹਦੇ ਵਿੱਚ ਆਉਂਦੀਆਂ ਦਿਨਾਂ ਦੇ ਵਿੱਚ ਇਹ ਤੈਅ ਕਰਨਗੇ ਕਿ ਅਸੀਂ ਕਿਵੇਂ ਅੱਗੇ ਵਧਣਾ। ਸੋ ਇਸ ਲਈ ਧਰਨੇ ਨੂੰ ਲੈ ਕੇ ਨਵਾਂ ਰਾਹ ਅਖਤਿਆਰ ਕੀਤਾ ਜਾ ਸਕਦਾ। ਉਹ ਕਹਿੰਦੇ ਜਦੋਂ ਤੱਕ ਸੈਨੇਟ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ, ਸੈਨੇਟ ਚੋਣਾਂ ਨਹੀਂ ਦੁਬਾਰਾ ਮੁੜ ਕੇ ਹੋਣ ਦੀ ਤਰੀਕ, ਕਿਉਂਕਿ ਉਹਨੂੰ ਲੱਗਣ ਲਈ 2 ਮਹੀਨੇ ਚਾਹੀਦੇ ਨੇ ਪ੍ਰਕਿਰਿਆ ਜੀ ਜੀ। ਸੋ ਇਸ ਲਈ ਕਹਿੰਦੇ ਤਦ ਤੱਕ ਸਾਡਾ ਧਰਨਾ ਜਾਰੀ ਹੈ। ਸੋ ਜੇ ਕਹਿੰਦੇ ਤੁਸੀਂ ਸਾਨੂੰ ਐਵੇਂ ਜਬਰੀ ਕਰੋਗੇ ਫਿਰ ਅਸੀਂ ਇਮਤਿਹਾਨਾਂ ਦਾ ਵੀ ਬਾਈਕਾਟ ਕਰਾਂਗੇ। ਜੀ ਬਿਲਕੁਲ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਇਸੇ ਤਰ੍ਹਾਂ ਪੰਜਾਬੀ ਰੇਡੀਓ USA ਦੇ ਨਾਲ।